ਪਿੰਡ ਦਾ ਮੁੰਡਾ ਸ਼ਹਿਰੋਂ ਪੜ੍ਹ ਕੇ ਆਇਆ ਨਾ, ਚੌਰੀਆਂ ਦੇ ਡੇਰੇ 'ਚ ਗਿਆ ਮਿਲਣ ਲਈ। ਚੌਰੀ ਉਹਨੂੰ ਆਖਿਆ ਕਿ ਯਾਰ ਤੂੰ ਇੰਨਾ ਪੜ੍ਹ ਕੇ ਆਇਆ ਵੇਂ, ਇਹਦਾ ਕੋਈ ਫਾਇਦਾ ਫੂਦਾ ਵੀ ਹੋਵੇਗਾ। ਉਹ ਆਖਿਆ ਚੌਰੀ ਜੀ ਬੜਾ ਫਾਇਦਾ ਇੰਨਾ ਪੜ੍ਹਨ ਦਾ ਜੀ। ਉਹਨੇ ਦੱਸ ਕੀ ਫਾਇਦਾ? ਉਹਨੇ ਕਿਹਾ ਜੀ ਇਹ ਬਸ ਚੌਰੀ ਸਾਹਿਬ ਕੋਲ ਲਾਜਿਕਸ ਹੁੰਦੀਆਂ। ਚੌਰੀ ਆਖਿਆ ਲਾਜਿਕਸ ਕਿਹਨੂੰ ਆਂਦੇ ਨੇ? ਉਹਨੇ ਕਿਹਾ ਜੀ ਇਹ ਮੰਤਕ ਹੁੰਦੀ ਹੈ। ਚੌਰੀ ਆਖਿਆ ਯਾਰ ਆ ਮੰਤਕ ਦੀ ਮੈਨੂੰ ਨਹੀਂ ਸਮਝ ਲੱਗੀ। ਉਹਨੇ ਕਿਹਾ ਮੈਂ ਤੁਹਾਨੂੰ ਸਮਝਾਉਣਾ ਵਾ, ਵੇਖੋ ਤੁਹਾਡੇ ਘਰ ਕੁੱਤਾ ਹੈ? ਚੌਰੀ ਆਖਿਆ ਹੈ। ਉਹਨੇ ਕਿਹਾ ਇਹਦਾ ਮਤਲਬ ਹੈ ਕਿ ਘਰ ਬੜਾ ਵੱਡਾ ਸਾਰਾ ਹੈ ਕਿ ਜਿਹਦਾ ਧਿਆਨ ਰੱਖਣ ਲਈ ਕੁੱਤਾ ਹੈ। ਚੌਰੀ ਆਖਿਆ ਵਾਕਈ ਘਰ ਤੇ ਬੜਾ ਵੱਡਾ ਹੈ। ਉਹ ਮੁੰਡੇ ਆਖਿਆ ਕਿ ਚੌਰੀ ਜੀ ਉੱਥੇ ਤੇ ਫਿਰ ਮੁਲਾਜ਼ਮ ਵੀ ਬੜੇ ਹੋਣੇ ਨੇ ਜਿਹੜੇ ਉਹਦੀ ਦੇਖਭਾਲ ਕਰਦੇ ਨੇ, ਕੋਈ ਸਫਾਈ ਸੁਥਰਾਈ, ਕੋਈ ਬੰਦੇ ਆਏ ਗਿਆ ਨੂੰ ਪਾਣੀ ਸ਼ਾਣੀ। ਚੌਰੀ ਆਖਿਆ ਵਾਕਈ ਇੰਜ ਵੀ ਹੈ ਵੇ ਕਿ ਬੜੇ ਜਿਹਾ ਮੁਲਾਜ਼ਮ ਨੇ। ਉਹਨੇ ਕਿਹਾ ਫਿਰ ਇਹਦਾ ਮਤਲਬ ਹੈ ਕਿ ਤੁਹਾਡੀ ਆਮਦਨੀ ਠੀਕ ਠਾਕ ਹੈ ਕਿ ਜਿਹੜਾ ਉਹਨਾਂ ਮੁਲਾਜ਼ਮਾਂ ਨੂੰ ਤੁਸੀਂ ਤਨਖਾਹ ਵੀ ਦੇ ਲੈਂਦੇ ਹੋ। ਚੌਰੀ ਆਖਿਆ ਆਮਦਨੀ ਵੀ ਠੀਕ ਠਾਕ ਹੈ। ਉਹਨੇ ਕਿਹਾ ਫਿਰ ਤੁਹਾਡੀ ਮਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ, ਇਹਦਾ ਮਤਲਬ ਹੈ ਕਿ ਤੁਹਾਡੀ ਮਾਂ ਇੱਕ ਨੇਕ ਔਰਤ ਸੀ। ਚੌਰੀ ਆਖਿਆ ਠੀਕ ਹੈ, ਮੈਨੂੰ ਤੇਰੀ ਸਾਰੀ ਗੱਲ ਦੀ ਸਮਝ ਲੱਗ ਗਈ ਹੈ, ਗੱਲ ਇੱਥੇ ਹੀ ਛੱਡ ਦੇ। ਉਹ ਚਾਹ ਸ਼ਾਹ ਪੀ ਕੇ ਟੁਰ ਗਿਆ। ਅਗਲੇ ਦਿਨ ਜਿਹੜਾ ਚੌਰੀ ਦਾ ਮਾਲਸ਼ੀਆ ਸੀ ਉਹ ਆਇਆ, ਆ ਕੇ ਕੋਲ ਬਹਿ ਗਿਆ, ਘੁੱਟਣ ਨੱਪਣ ਲੱਗ ਪਿਆ। ਤੇ ਉਸ ਆਖਿਆ ਕਿ ਚੌਰੀ ਜੀ ਆ ਮੁੰਡਾ ਜਿਹੜਾ ਇੰਨਾ ਪੜ੍ਹ ਕੇ ਆਇਆ ਇਹਦਾ ਕੋਈ ਫਾਇਦਾ ਵੀ ਹੈ? ਚੌਰੀ ਆਖਿਆ ਲੈ ਇਹ ਲੌਜਿਕਸ ਹੁੰਦੀਆਂ ਨੇ। ਉਹਨੇ ਕਿਹਾ ਉਹ ਕੀ ਹੁੰਦੀਆਂ ਨੇ? ਉਹਨੇ ਕਿਹਾ ਇਹ ਮੰਤਕ ਇੱਕ ਹੁੰਦੀ ਏ। ਉਹ ਮਾਲਸ਼ੀ ਆਖਿਆ ਕਿ ਚੌਰੀ ਜੀ ਆ ਮੰਤਕ ਦੀ ਮੈਨੂੰ ਨਹੀਂ ਸਮਝ ਲੱਗੀ। ਚੌਰੀ ਆਖਿਆ ਖਲੋ ਮੈਂ ਤੈਨੂੰ ਸਮਝਾਉਣਾ ਵਾ, ਵੇਖ ਤੁਹਾਡੇ ਘਰ ਕੁੱਤਾ ਹੈ? ਉਹਨੇ ਕਿਹਾ ਨਹੀਂ ਚੌਧਰੀ ਸਾਹਿਬ ਸਾਡੇ ਘਰ ਤੇ ਕੁੱਤਾ ਨਹੀਂ ਹੈ। ਚੌਧਰੀ ਸਾਹਿਬ ਆਖਿਆ ਇਹਦਾ ਮਤਲਬ ਹੈ ਕਿ ਫਿਰ ਤੇਰੀ ਮਾਂ ਨੇਕ ਔਰਤ ਨਹੀਂ ਸੀ।